ਉਹ ਤਾਂ ਅੱਖਾਂ ਦੇ ਸਾਹਮਣੇ ਮੇਰੀ ਡੁੱਬੇ ਦਰਿਆ ਦੇ ਵਿੱਚ। ਮਾਂ ਨੇ ਛਾਲ ਕਿਉਂ ਮਾਰੀ ਦਰਿਆ? ਮਾਂ ਨੇ ਖਿੱਚ ਦੇ ਮਾਂ ਨੂੰ ਵੀ ਖਿੱਚਦੇ ਸੀ, ਆਪਣੀ ਇੱਜ਼ਤ ਬਚਾਉਣ ਵਾਸਤੇ ਉਹਨੇ ਛਾਲ ਮਾਰ ਦਿੱਤੀ। ਜੀ ਬਾਬਾ ਜੀ ਦੇ ਛੁਰਾ ਵੱਜਾ ਸੀ ਉਸ ਵੇਲੇ, ਜਦੋਂ 47 ਦੀ ਪਾਰਟੀਸ਼ਨ ਹੋਈ ਹੈ, ਉਸ ਵੇਲੇ ਬਾਬਾ ਜੀ ਦੇ ਛੁਰਾ ਵੱਜਾ ਸੀ। ਭੈਣਾਂ ਵੀ 3-4 ਸੀ। ਅੱਛਾ, 3-4 ਭੈਣਾਂ ਸੀ ਤੁਹਾਡੀਆਂ? ਹਾਂਜੀ। ਓਏ ਹੋਏ। ਸਿੱਖਾਂ ਨੇ ਫੜ ਲੈਣੇ ਤੇ ਲੈ ਗਏ। ਭੈਣਾਂ ਉਦੋਂ ਬੱਚੀਆਂ ਸੀ ਕਿ ਜਵਾਨ ਸੀ? ਜਵਾਨਾਂ ਸੀ। ਕੋਈ ਵਾਪਸ ਆਈ ਮੁੜ ਕੇ? ਨਾ। ਉਹਨਾਂ ਦੇ ਕੋਈ ਨਾਂ ਯਾਦ ਆ ਤੁਹਾਨੂੰ? ਸ਼ਾਇਦ ਜਿਉਂਦੀ ਹੋਵੇ ਉਹਨਾਂ ਵਿੱਚੋਂ ਕੋਈ। ਮੁਸ਼ਕਿਲ ਹੀ ਹੈ। ਤੁਸੀਂ ਨਾਂ ਦੱਸੋ। ਨਾਂ ਦਾ ਸੀ ਕਿਤੇ ਨਾਂ ਚਿਰਾਗਾ ਬੀਬੀ। ਚਿਰਾਗਾ ਬੀਬੀ। ਕਿਹੜਾ ਸੈਦਾ ਬੀਬੀ। ਅੱਛਾ। ਇਹ ਨੇਤਾ ਬੀਬੀ। ਓਏ ਹੋਏ ਹੋਏ। ਉਹ ਵੀ ਬੁੱਢੀਆਂ ਹੋ ਗਈਆਂ। ਤੁਸੀਂ ਵੀ ਬੁੱਢੇ ਹੋ ਗਏ, ਉਹ ਵੀ ਬੁੱਢੀਆਂ ਹੋ ਗਈਆਂ ਹੋਣੀਆਂ। ਉਹਦੇ ਮਾਰ ਕੇ ਨਾ ਗਈਆਂ। ਤੁਹਾਡੇ ਤੋਂ ਵੱਡੀਆਂ ਸੀ ਕਿ ਛੋਟੀਆਂ? ਵੱਡੀਆਂ ਸੀ ਉਹ। ਅੱਛਾ, ਵੱਡੀਆਂ ਸੀ। ਅੱਜ ਲੇਕਿਨ ਸਾਡੀ ਇਹ ਰਿਕੁਐਸਟ ਹੈ, ਅਗਰ ਉਹਨਾਂ ਦੀ ਕੋਈ ਔਲਾਦ ਸੁਣਦੀ ਪਈ ਹੈ ਤੇ ਇਹ ਬਜ਼ੁਰਗਾਂ ਨਾਲ ਰਾਬਤਾ ਕਰਿਓ। ਅਗਰ ਉਹ ਮਾਂ ਉਹਨਾਂ ਵਿੱਚੋਂ ਕੋਈ ਉਹਨਾਂ ਦੀ ਜਿਉਂਦੀ ਹੈ, ਇਹਨਾਂ ਦੀ ਭੈਣ, ਤੇ ਜ਼ਰੂਰ ਰਾਬਤਾ ਕਰਾਓ, ਕਿਉਂਕਿ ਇੰਨੇ ਸਾਲ ਹੋ ਗਏ, 76 ਸਾਲ। ਬਜ਼ੁਰਗਾਂ ਦਾ ਵੀ ਦਿਲ ਕਰਦਾ ਜੀ ਉਹਨਾਂ ਨਾਲ ਗੱਲ ਕਰਨ ਨੂੰ। ਉਹ ਵੀ ਭੈਣ ਆਪਣੇ ਘਰ ਵਾਲਿਆਂ ਨੂੰ, ਆਪਣੀ ਮਾਂ ਨੂੰ, ਆਪਣੇ ਭਰਾਵਾਂ ਨੂੰ ਲੱਭਦੀ ਹੋਣੀ, ਸਾਰੀ ਜ਼ਿੰਦਗੀ ਰੋਂਦੀ ਰਹੀ ਹੋਣੀ ਉਹਨਾਂ ਦੀ ਯਾਦ ਦੇ ਵਿੱਚ। ਸ਼ਾਇਦ ਉਹਦੀ ਆਖਰੀ ਉਮਰੇ ਜਿਵੇਂ ਇਹਨਾਂ ਦੀ ਉਡੀਕ ਹੈ, ਉਹਦੀ ਵੀ ਉਡੀਕ ਹੋਵੇ, ਭੈਣ ਭਰਾਵਾਂ ਦਾ ਮਿਲਾਪ ਹੋ ਜਾਏ। ਪਾਕਿਸਤਾਨ ਬਣਾਉਣ 'ਚ ਤੁਸੀਂ ਲੋਕਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ। ਸਾਡੇ ਤੇ ਜਿਹੜਾ ਕਾਬਲ ਨੇ ਬਹੁਤ ਕੁਰਬਾਨੀ ਦਿੱਤੀ, ਬਹੁਤ ਹੀ ਕੁਰਬਾਨੀ ਦਿੱਤੀ। ਅੱਛਾ। ਮੁਹੰਮਦ ਹੁਸੈਨ ਜਦ ਭੱਜ ਕੇ ਨਿਕਲ ਗਿਆ, ਉਹ ਦਰਿਆ 'ਚ ਜਾ ਵੜਿਆ। ਅੱਛਾ, ਮੁਹੰਮਦ ਹੁਸੈਨ ਦਰਿਆ 'ਚ ਵੜ ਗਿਆ? ਹਾਂਜੀ। ਦਰਿਆ ਦੇ ਰੁੜ ਗਿਆ। ਅੱਛਾ, ਰੋੜੇ ਪੈ ਗਿਆ ਤੁਹਾਡੀ ਅੱਖਾਂ ਦੇ ਸਾਹਮਣੇ? ਹਾਂਜੀ। ਓਏ ਹੋਏ। ਅਸੀਂ ਚਾਚੇ ਵੜੇ ਗਏ, ਜੋ ਬਿਜਲੀ ਨਿਕਲ ਗਈ, ਦਰਿਆ 'ਚ ਨਿਕਲ, ਦਰਿਆ 'ਚ ਜਾ ਵੜਿਆ। ਇੱਕ ਮੈਂ ਭੱਜੇ ਜੇ, ਇੱਕ ਨੇ ਕਾਬੂ ਨਹੀਂ ਹੋਇਆ, ਰੋੜੇ ਪੈ ਗਿਆ, ਇੱਥੇ ਆ ਨਿਕਲਿਆ। ਅੱਗੇ ਵਾਲੀ ਦਾ ਪਿੰਡ ਕਸੂਰ। ਅੱਛਾ, ਕਸੂਰ। ਉੱਥੋਂ ਵੜਿਆ ਤੇ ਕਸੂਰ ਆ ਕੇ ਨਿਕਲਿਆ? ਕਸੂਰ ਆਹ ਜਿਹੜਾ ਹੁਣ ਬੈਠੇ ਇਹ ਮੇਰੇ ਪਿੰਡੋਂ ਨਿਕਲੇ ਬੰਦੇ। ਅੱਛਾ। ਬੰਦਿਆਂ ਨੇ ਬੰਦੂਕਾਂ ਲੈ ਲਿਆ। ਇਹਨਾਂ ਕੋਲ ਬੰਦੂਕਾਂ ਲੈ ਲਿਆ। ਅੱਛਾ। ਇਹਨਾਂ ਕੋਲ ਬਰਮਾ ਕੁਹਾੜੀਆਂ ਲੈ ਲਿਆ। ਅੱਜ ਇਹੋ ਜੀ ਕਹਾਣੀ ਲੈ ਕੇ ਆਏ ਆ। ਇੱਕ 12 ਸਾਲ ਦੇ ਬੱਚੇ ਦੀ ਕਹਾਣੀ ਹੈ, ਜਿਹਦੀਆਂ ਅੱਖਾਂ ਦੇ ਸਾਹਮਣੇ ਉਹਦੀਆਂ 3 ਭੈਣਾਂ ਨੂੰ ਅਗਵਾ ਕਰ ਲਿੱਤਾ ਜਾਂਦਾ ਹੈ। ਮਾਂ ਦੀ ਇੱਜ਼ਤ ਨੂੰ ਜਦੋਂ ਹੱਥ ਪਾਉਂਦੇ ਨੇ ਜ਼ਾਲਮ ਲੋਕ, ਮਾਂ ਦਰਿਆ ਦੇ ਵਿੱਚ ਛਲਾਂਗ ਲਗਾ ਕੇ ਆਪਣੀ ਜਾਨ ਕੁਰਬਾਨ ਕਰ ਦਿੰਦੀ ਹੈ। ਜਦੋਂ ਦੇਖਦੇ ਨੇ ਮਾਂ ਜਿਹੜੀ ਦਰਿਆ ਦੇ ਵਿੱਚ ਛਲਾਂਗ ਲਗਾ ਗਈ ਹੈ, ਉਸ ਦਾ 12 ਸਾਲ ਦਾ ਬੱਚਾ ਜਿਹੜਾ ਬਾਹਰ ਕਿਨਾਰੇ 'ਚ ਖਲੋਤਾ ਸੀ, ਉਸ ਨੂੰ ਜ਼ਾਲਮਾਂ ਨੇ ਕਿਸ ਤਰ੍ਹਾਂ ਬਰਛੀ ਮਾਰ ਕੇ ਆਪਣੇ ਵੱਲੋਂ ਮਾਰ ਹੀ ਦਿੱਤਾ ਸੀ, ਲੇਕਿਨ ਕੁਦਰਤ ਨੇ ਉਹਨੂੰ ਬਚਾਇਆ ਤੇ ਉਹ ਅੱਜ ਸਾਡੇ ਸਾਹਮਣੇ ਬੈਠਾ ਹੈ। ਉਸ ਬੱਚੇ ਨੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਭਰਾ ਨੂੰ ਵੀ ਦਰਿਆ ਦੇ ਵਿੱਚ ਛਲਾਂਗ ਲਗਾਉਂਦਿਆਂ ਦੇਖਿਆ, ਲੇਕਿਨ ਜਿਸ ਦੀ ਅੱਲਾਹ ਤਾਲਾ ਨੇ ਜ਼ਿੰਦਗੀ ਰੱਖੀ ਹੋਵੇ ਉਹਨੂੰ ਕੋਈ ਵੀ ਮਾਰ ਨਹੀਂ ਸਕਦਾ। ਜ਼ਿਲ੍ਹਾ ਫਿਰੋਜ਼ਪੁਰ ਦੇ ਉਸ ਦਰਿਆ ਦੇ ਵਿੱਚ ਛਲਾਂਗ ਲਗਾ ਕੇ ਕਸੂਰ ਦੇ ਵਿੱਚੋਂ ਜ਼ਿੰਦਾ ਬਾਹਰ ਨਿਕਲਿਆ ਇਹਨਾਂ ਦਾ ਭਾਈ, ਜੋ ਆ ਕੇ ਪਾਕਿਸਤਾਨ ਦੇ ਵਿੱਚ ਇਹਨਾਂ ਨਾਲ ਮਿਲਿਆ। ਅੱਜ ਉਹ 3 ਭੈਣਾਂ ਜਿਹੜੀਆਂ ਅਗਵਾ ਹੋਈਆਂ ਸੀ, ਉਹਨਾਂ ਦੀ ਰਿਕੁਐਸਟ ਵੀ ਬਜ਼ੁਰਗਾਂ ਨੇ ਕੀਤੀ ਹੈ ਕਿ ਸਾਡੀਆਂ ਉਹ ਭੈਣਾਂ ਅਗਰ ਜ਼ਿੰਦਾ ਨੇ ਤੇ ਸਾਡੇ ਨਾਲ ਜ਼ਰੂਰ ਮਿਲਵਾਇਓ। ਪਲੀਜ਼ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਇਹਨਾਂ ਦੀਆਂ ਵਿਛੜੀਆਂ ਹੋਈਆਂ ਭੈਣਾਂ ਮਿਲ ਸਕਣ। ਉਹ ਦਰਦ ਜਿਹੜਾ ਇਹਨਾਂ ਦੇ ਸੀਨੇ ਉੱਤੇ ਲੱਗਿਆ, ਉਹ ਅੱਜ ਤੱਕ ਉਵੇਂ ਦਾ ਹੀ ਉਵੇਂ ਤਾਜ਼ਾ ਹੈ। ਸ਼ਾਇਦ ਇਹਨਾਂ ਦੀਆਂ ਭੈਣਾਂ ਦੇ ਨਾਲ ਮੁਲਾਕਾਤ ਹੋਵੇ ਤੇ ਉਸ ਗਮ ਨੂੰ ਭੁੱਲਣ ਦੀ ਕੋਸ਼ਿਸ਼ ਕਰਨ। ਆਓ ਸੁਣਾਉਂਦੇ ਹਾਂ ਤੁਹਾਨੂੰ ਇਹ ਦਰਦ ਭਰੀ ਕਹਾਣੀ, ਜਿਹੜੀ ਤੁਹਾਨੂੰ ਵੀ ਰੁਲਾ ਦੇਗੀ। ਸਲਾਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਚੰਗੇ ਨੇ ਜੀ। ਬਜ਼ੁਰਗੋ, ਕੀ ਨਾਮ ਹੈ ਆਪਣਾ? ਮੇਰਾ ਨਾਮ ਅਬਦੁਰ ਰਜ਼ਾਕ। ਅਬਦੁਰ ਰਜ਼ਾਕ। ਤੁਹਾਡੇ ਵਾਲਦ ਸਾਹਿਬ ਦਾ?
ਮੁਹੰਮਦ ਨਮਾਜ਼ ਹੈ। ਤੇ ਦਾਦਾ ਜੀ ਦਾ? ਦਾਦੇ ਦਾ ਨਾਂ ਦਾ ਨਹੀਂ ਮੈਨੂੰ ਯਾਦ। ਅੱਛਾ, ਨਹੀਂ ਯਾਦ। ਅੱਜ ਹਿੰਦੁਸਤਾਨ ਦੀਆਂ ਗੱਲਾਂ ਪੁੱਛਣ ਆਏ ਆ, ਤੁਹਾਡੇ ਉਸ ਜ਼ਖਮਾਂ ਦੇ ਬਾਰੇ ਪੁੱਛਾਂਗੇ ਜਿਹੜੇ ਤੁਹਾਨੂੰ 47 ਵੇਲੇ ਲੱਗੇ। ਬਜ਼ੁਰਗੋ, ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਮਨੂ ਵਾਲਾ ਜੀ। ਮਾਨੂ ਵਾਲਾ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਪਿੰਡ ਮੇਰੇ ਬਾਜ ਪਿੰਡ। ਕੋਈ ਇੱਕ ਅੱਧੇ ਦਾ ਨਾਂ ਯਾਦ ਹੈ ਨਾਂ ਤੁਹਾਨੂੰ? ਤਾਂ ਯਾਦ ਨਹੀਂ। ਦੱਸੋ। ਥਾਣਾ ਮਹੂ, ਅੱਛਾ। ਤਹਿਸੀਲ ਜੀਰਾ, ਜ਼ਿਲ੍ਹਾ? ਜ਼ਿਲ੍ਹਾ ਫਿਰੋਜ਼ਪੁਰ, ਅੱਛਾ। ਜ਼ਿਲ੍ਹਾ ਅੰਮ੍ਰਿਤਸਰ, ਰੋਜ਼ ਦੇ ਲੱਗ ਜਾਂਦੇ। ਅੱਛਾ। ਅੰਦਰ ਦਰਿਆ ਲੰਘਦਾ ਜੀ। ਦੋ ਦਰਿਆ ਸੀਗੇ। ਅੱਛਾ। ਦੋ ਦਰਿਆ ਸੀਗੇ। ਉਹ ਦਰਿਆਵਾਂ ਦੇ ਦੋ ਪਿੰਡ ਉੱਧਰ ਸੀ, ਦੋ ਪਿੰਡ ਉੱਧਰ ਸੀ, ਦੋ ਪਿੰਡਾਂ ਦੇ। ਤੁਹਾਡਾ ਪਿੰਡ ਸੀ, ਉਹਦੇ ਵਿੱਚ ਲੰਬੜਦਾਰ ਕਿੰਨੇ ਸੀ? ਨੰਬਰਦਾਰ ਜੀ ਦੋ। ਕੋਈ ਨਾਂ ਯਾਦ ਆ ਉਹਨਾਂ ਦਾ? ਯਾਦ ਤਾਂ ਹੈ ਪਰ ਭੁੱਲਾ ਪਿਆ। ਹੁਣ ਇੱਕ ਅੱਧੇ ਦਾ ਨਾਂ ਨਹੀਂ ਯਾਦ? ਨੂਰ ਮੁਹੰਮਦ। ਅੱਛਾ, ਨੂਰ ਮੁਹੰਮਦ। ਇਹ ਕਿਹੜੀ ਬਰਾਦਰੀ ਦੇ ਪਿੰਡ ਸਨ? ਸਾਡਾ ਪਿੰਡ ਤਾਂ ਜੀ ਮਨੂ ਵਾਲਾ। ਕਿਹੜੀ ਬਰਾਦਰੀ ਦਾ ਪਿੰਡ ਸੀ ਇਹ? ਪੱਟੀਆਂ ਦਾ। ਭੱਟੀਆਂ ਦਾ। ਜੀ ਭੱਟੀ ਰਾਜਪੂਤ ਹੋ? ਜੀ। ਸਹੀ ਹੋ ਗਿਆ। ਇਹ ਜਿਹੜੇ ਨਾਲ ਪਿੰਡ ਲੱਗਦੇ ਸੀ, ਹਾਂਜੀ, ਉਹ ਕਿਹੜੀ ਬਰਾਦਰੀ ਦੇ ਸਨ? ਸਿੱਖਾਂ ਉਹ ਦੇ ਜੀ ਸਨ? ਆਈ ਗੁਜਰ ਅੱਛਾ। ਤੇ ਦੋ ਪਿੰਡ ਆ ਜਾਂਦੇ ਮੈਨੂੰ ਪਤਾ। ਹੋਰ ਬਰਾਦਰੀ ਬੇਬਾਦ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਤੇ ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਸਾਡੇ ਪਿੰਡ ਦੀ ਜੀ ਮਸਜਿਦਾਂ ਦੋ ਕੱਚੀਆਂ ਜੀਆਂ। ਅੱਛਾ, ਕੱਚੀਆਂ ਮਸਜਿਦਾਂ ਸੀ। ਕੱਚੀਆਂ ਮਸਜਿਦਾਂ। ਤੇ ਘਰ ਆਪਣੇ ਪੱਕੇ ਸੀ ਕਿ ਕੱਚੇ? ਕੱਚੇ। ਸਾਰੇ ਪਿੰਡ ਦੇ? ਸਾਰੇ ਪਿੰਡ ਦੇ। ਤੁਹਾਡੇ ਪਿੰਡ ਦਾ ਚੌਧਰੀ ਬੰਦਾ ਕਿਹੜਾ ਸੀ? ਇੱਕ ਵਜ਼ੀਰ, ਇੱਕ ਨੂਰ ਮੁਹੰਮਦ। ਅੱਛਾ। ਦੋ ਸੀ। ਅੱਛਾ, ਦੋ ਸੀ। ਦੋ। ਸਹੀ ਹੋ ਗਿਆ। ਅੱਛਾ ਬਾਬਾ ਜੀ, ਤੁਹਾਡੇ ਪਿੰਡ ਦੀ ਜ਼ਮੀਨ ਜਿਹੜੀ ਸੀ, ਕਿੱਦਾਂ ਦੀ ਜ਼ਮੀਨ ਸੀ? ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦੀ ਵਾਈ ਸੀ? ਖੂਹਾਂ ਦੀ ਵਾਈ। ਕੁਛ ਨਹੀਂ, ਦਰਿਆ ਦੀ ਵਾਈ। ਅੱਛਾ। ਦਰਿਆ ਦਾ ਪਾਣੀ ਪੈਂਦਾ। ਦਰਿਆ ਨੇੜੇ ਲੱਗਦਾ ਸੀ ਤੁਹਾਡੇ ਤੋਂ? ਅਸੀਂ ਕੰਢੇ ਤੇ ਬੈਠੇ ਸੀ। ਅੱਛਾ, ਕਿਹੜਾ ਦਰਿਆ ਸੀ ਉਹ? ਅੱਛਾ, ਚਲੋ ਉਧਰ। ਅੱਛਾ, ਸਤਲੁਜ। ਸਹੀ ਹੋ ਗਿਆ। ਤੇ ਜਿਹੜੇ ਖੂਹ ਲੱਗੇ ਸੀ ਪਿੰਡ ਦੇ ਜ਼ਮੀਨਾਂ ਦੇ, ਉਹਨਾਂ ਦੇ ਕੋਈ ਨਾਂ ਯਾਦ ਨੇ? ਨਹੀਂ ਜੀ। ਅੱਛਾ, ਨਾਂ ਨਹੀਂ ਯਾਦ। ਆਪਣੀ ਜ਼ਮੀਨ ਹੈ ਸੀ ਉਧਰ? ਜੀ, ਜ਼ਮੀਨ ਮਾਰਕੀਟ ਸੀ ਉੱਥੇ। ਕਿੰਨੀ ਜ਼ਮੀਨ ਸੀ ਉੱਥੇ? ਇਹ ਸਾਰੀ ਸੀ ਜ਼ਮੀਨ। ਅੱਛਾ। ਤੇ ਆਪਣਾ ਖੂਹ ਕਿਹੜੇ ਬੰਨੇ ਸੀ? ਸਾਡਾ ਖੂਹ ਜੀ ਪਿੰਡ ਦੇ ਨਾਲ। ਨਾਲ ਸੀ ਦੇਖਣ ਵਾਲੇ ਪਾਸੇ। ਅੱਛਾ। और पिंड दे खूह दे चीनी सी पांच छे। अच्छा। खूह वाजना वहां दे। सही हो गया। देखो ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਤੁਹਾਡੀ ਉਹ ਕਹਾਣੀ ਸੁਣਦੇ ਆ ਤੁਹਾਡੇ ਕੋਲ, ਕਿਸ ਤਰ੍ਹਾਂ ਤੁਸੀਂ ਲੋਕਾਂ ਨੇ ਆਪਣਾ ਪਿੰਡ ਛੱਡਿਆ, ਕਿੱਦਾਂ ਤੁਸੀਂ ਆਏ, ਇਹ ਤੁਹਾਡੇ ਜ਼ਖਮ ਕਿੱਦਾਂ ਆਇਆ, ਉਹਦੀ ਕਹਾਣੀ ਪੂਰੀ ਦੱਸੋ। ਪਿੰਡ ਜੀ ਬੈਠੇ ਜਾਂਦੇ। ਪਿੰਡੋਂ ਸਿੱਖਾਂ ਦਾ ਕਾਫਲਾ ਪਿਆ। ਸਿੱਖਾਂ ਨੇ ਮਾਰ ਕੁੱਟ ਕੀਤੀ ਤੁਹਾਡੇ ਪਿੰਡ? ਸਾਡੇ ਪਿੰਡ। ਕਿਹੜਾ ਟਾਈਮ ਸੀ ਜਦੋਂ ਉਹਨਾਂ ਨੇ ਕੀਤਾ ਸੀ? ਆਹ ਟਾਈਮ ਸੀ। ਅੱਛਾ, ਸ਼ਾਮ ਦਾ। ਆਹ ਜਿਹੜਾ ਹੁਣ ਬੈਠੇ। ਤੇ ਮੁੜ ਪਿੰਡੋਂ ਨਿਕਲ ਗਏ ਬੰਦੇ। ਅੱਛਾ। ਬੰਦਿਆਂ ਨੇ ਬੰਦੂਕਾਂ ਲੈ ਲਿਆ। ਕਿੰਨਾ ਕੋਲ ਹੈਗੀ ਸੀ ਬੰਦੂਕਾਂ ਲੈ ਲਿਆ। ਅੱਛਾ। ਕਿੰਨੇ ਕੋਲ ਬਰਮਾ ਕੁਹਾੜੀਆਂ ਜੋ ਕੁਹਾੜੀਆਂ ਲੈ ਲਿਆ। ਅੱਛਾ। ਸਿੱਖਾਂ ਦੇ ਮਗਰ ਲੱਗ ਕੇ ਜੀ ਯਾਦ। ਅੱਛਾ। ਯਾਦ ਡੋਬ ਕੇ ਮਾਰੇ ਸਿੱਖ। ਸਿੱਖ। ਅੱਛਾ, ਮੁਕਾਬਲਾ ਕਰਦੇ ਸੀ ਤੁਸੀਂ? ਮੁਕਾਬਲਾ ਕੀਤਾ। ਸਾਡਾ ਪਿੰਡ ਬੜੇ ਮਾਰਕਾ ਨਾਲ ਮਾਰਤੇ ਭਜਾ ਤੇ ਸਿੱਖ। ਅੱਛਾ, ਜਦੋਂ ਪਿੰਡ 'ਚ ਹਮਲਾ ਹੋਇਆ? ਹਮਲਾ ਹੋਇਆ ਜਦੋਂ ਇਕੱਠੇ ਹੋ ਕੇ ਇਕੱਠੇ ਪੈ ਗਏ ਸਾਨੂੰ। ਬੰਦੇ ਨਿਕਲੇ, ਬੰਦਾ ਬਾਹਰ ਨਿਕਲ ਗਏ। ਅੱਛਾ। ਬਾਹਰ ਕੇ ਭੱਜ ਪਏ। ਭੱਜ ਕੇ ਜਾ ਭੱਜਾਂ ਦੇ ਬਲਮ ਮਾਰੀ। ਕਿੰਨੇ ਮਾਰੀ ਸੀ ਬਲਮ? ਸਿੱਖ ਨੇ? ਸਿੱਖ ਨੇ। ਅੱਛਾ। ਤੁਹਾਡੇ ਵਾਲਦ, ਤੁਹਾਡੀ ਮਾਂ, ਤੁਹਾਡੇ ਬਾਕੀ ਭੈਣ ਭਰਾ ਉਹ ਕਿੱਥੇ ਸਨ ਉਸ ਵੇਲੇ? ਉਸ ਜੀ ਨਾਲ ਸਾਡੇ। ਤੁਹਾਡੇ ਨਾਲ ਸੀ? ਉਹਨਾਂ ਨੇ ਪੁੱਛਿਆ ਕਿ ਕਿਉਂ ਮਾਰਦੇ, ਕਿਉਂ ਮਾਰਿਆ। ਅੱਛਾ। ਪੁੱਛਦਾ ਕੌਣ ਸੀ? ਮਾਰਿਆ ਤੇ ਪੁੱਛਦਾ ਕੌਣ ਸੀ ਕਿਉਂ ਮਾਰਦੇ ਜੀ। ਓਏ ਹੋਏ। ਖਾਨਦਾਨ ਦੇ ਕਿੰਨੇ ਜੀ ਉੱਥੇ ਮਰੇ ਨੇ? ਸਾਡੇ ਖਾਨਦਾਨ ਦੇ ਬੇਭਾ ਮਰੇ ਨੇ। ਤੁਹਾਡੇ ਵਾਲਦ ਵਾਲਦਾ ਭਰਾ ਸਹੀ ਸਲਾਮਤ ਆਏ ਸੀ ਨਾਲ? ਨਹੀਂ ਜੀ। ਸਾਰੇ ਉੱਥੇ ਮਰ ਗਏ। ਮਾਂ ਵੀ? ਭੈਣਾਂ ਵੀ ਤਿੰਨ ਚਾਰ ਸੀ। ਅੱਛਾ, ਤਿੰਨ ਚਾਰ ਭੈਣਾਂ ਸੀ ਤੁਹਾਡੀਆਂ? ਹਾਂਜੀ। ਓਏ ਹੋਏ। ਸਿੱਖਾਂ ਨੇ ਫੜ ਲਈਆਂ ਤੇ ਲੈ ਗਏ।
ਭੈਣਾਂ ਉਦੋਂ ਬੱਚੀਆਂ ਸੀ ਕਿ ਜਵਾਨ ਸੀ? ਜਵਾਨਾਂ ਸੀ। ਕੋਈ ਵਾਪਸ ਆਈ ਮੁੜ ਕੇ? ਨਾ ਉਹਨਾਂ ਦੇ ਕੋਈ ਨਾਂ ਯਾਦ ਆ ਤੁਹਾਨੂੰ? ਸ਼ਾਇਦ ਜਿਉਂਦੀ ਹੋਵੇ ਉਹਨਾਂ ਵਿੱਚੋਂ ਕੋਈ। ਮੁਸ਼ਕਿਲ ਹੀ ਹੈ। ਤੁਸੀਂ ਨਾਂ ਦੱਸੋ। ਨਾ ਉਹਦਾ ਸੀ ਕਿਤੇ ਨਾ ਜਰਾਗਾ ਬੀਬੀ, ਚਿਰਾਗਾ ਬੀਬੀ। ਕਿਹੜਾ ਸੈਦਾ ਬੀਬੀ, ਅੱਛਾ। ਇਹ ਨੇਤਾ ਬੀਬੀ। ਓਏ ਹੋਏ ਹੋਏ। ਅਸੀਂ ਦੋ ਭਰਾ। ਭਰਾਵਾਂ ਦੇ ਕੀ ਨਾਂ ਸੀ? ਮੈਂ ਯਾਦ ਆ ਹਾਂ। ਜੈ ਮੁਹੰਮਦ ਸੈਨ। ਅੱਛਾ ਮੁਹੰਮਦ ਸੈਨ ਜਦ ਭੱਜ ਕੇ ਨਿਕਲ ਗਿਆ, ਉਹ ਦਰਿਆ 'ਚ ਜਾ ਵੜਿਆ। ਅੱਛਾ, ਮੁਹੰਮਦ ਸੈਨ ਦਰਿਆ 'ਚ ਵੜ ਗਿਆ। ਹਾਂਜੀ, ਦਰਿਆ 'ਚ ਰੁੜ ਗਿਆ। ਅੱਛਾ, ਰੋੜੇ ਪੈ ਗਿਆ ਤੁਹਾਡੀ ਅੱਖਾਂ ਦੇ ਸਾਹਮਣੇ? ਹਾਂਜੀ। ਓਏ ਹੋਏ। ਤੇ ਅਸੀਂ ਝੱਟ ਵੜੇ ਗਏ, ਤੇ ਉਹ ਵੇ ਬਿਜਲੀ ਨਿਕਲ ਗਈ, ਦਰਿਆ 'ਚ ਨਿਕਲ ਕੇ ਦਰਿਆ 'ਚ ਜਾ ਵੜਿਆ। ਇੱਕ ਮੈਂ ਭੱਜੇ ਜੇ, ਇੱਕਾਂ ਨੇ ਕਾਬੂ ਨਹੀਂ ਹੋਇਆ, ਰੋੜੇ ਪੈ ਗਿਆ, ਇੱਥੇ ਆਣ ਨਿਕਲਿਆ। ਕਈ ਵਾਰੀ ਦਾ ਪਿੰਡ ਕਸੂਰ। ਅੱਛਾ, ਕਸੂਰ ਉੱਥੋਂ ਵੜਿਆ ਤੇ ਕਸੂਰ ਆ ਕੇ ਨਿਕਲਿਆ? ਕਸੂਰ ਆਣ ਕੇ ਨਿਕਲਿਆ, ਜ਼ਿੰਦਾ ਸੀ? ਜਿੰਦਾ ਹੀ ਆ ਗਿਆ। ਓਏ ਹੋਏ ਹੋਏ, ਵੇਖ ਲਓ ਅੱਲਾਹ ਤਾਲਾ ਨੇ ਉਹਨੂੰ ਕਿਸ ਤਰ੍ਹਾਂ ਬਚਾਇਆ। ਵਿੱਚ ਅੱਖਾਂ ਦੇ ਸਾਹਮਣੇ ਮੇਰੀ ਡੁੱਬੇ ਦਰਿਆ ਦੇ ਵਿੱਚ। ਮਾਂ ਨੇ ਛਾਲ ਕਿਉਂ ਮਾਰੀ? ਮਾਂ ਨੇ ਛਾਲ, ਮਾਂ ਨੇ ਖਿੱਚ ਦੇ। ਮਾਂ ਨੂੰ ਵੀ ਖਿੱਚਦੇ ਸੀ? ਆਪਣੀ ਇੱਜ਼ਤ ਬਚਾਉਣ ਵਾਸਤੇ ਉਹਨੇ ਛਾਲ ਮਾਰ ਦਿੱਤੀ। ਬੜਾ ਦਰਦ ਹੈ ਜੀ ਤੁਹਾਡੀ ਕਹਾਣੀ ਦੇ ਅੰਦਰ। ਬੜਾ ਦਰਦ। ਜਦੋਂ ਤੁਹਾਡੇ ਪਿੰਡ ਉੱਤੇ ਹਮਲਾ ਹੋਇਆ ਸੀ, ਉਸ ਵੇਲੇ ਤੁਸੀਂ ਲੋਕ ਉੱਥੋਂ ਆਪਣੇ ਘਰਾਂ ਚੋਂ ਨਿਕਲ ਗਏ ਸੀ? ਨਹੀਂ ਨਿਕਲ ਕੇ ਬੈਠਾ, ਆਪ ਨਿਕਲ ਕੇ ਬਾਹਰ ਬੈਠੇ। ਪਿੰਡ ਤੋਂ ਕਿਹੜੀ ਜਗ੍ਹਾ ਸਾਈਡ ਤੇ ਬੈਠੇ ਸੀ? ਦੱਖਣ ਪਾਸੇ। ਅੱਛਾ, ਦੱਖਣ ਪਾਸੇ। ਜਦੋਂ ਹਮਲਾ ਤੁਹਾਡੇ ਪਿੰਡ 'ਚ ਹੋ ਚੁੱਕਿਆ ਸੀ, ਰੁਕ ਗਿਆ ਸੀ, ਤੁਹਾਡੇ ਵੱਲ ਵੀ ਸਿੱਖ ਫਿਰ ਆਏ? ਨਾ, ਸਾਡੇ ਵੱਲ ਕੋਈ ਨਹੀਂ ਆਇਆ। ਤੁਹਾਨੂੰ ਫਿਰ ਸਿੱਖ ਕਿੱਥੇ ਟਕਰੇ ਸੀ ਜਦੋਂ ਤੁਹਾਡੇ ਉੱਤੇ ਹਮਲਾ ਹੋਇਆ? ਰਾਹ 'ਚ ਕਿੱਧਰ ਨੂੰ ਜਾ ਰਹੇ ਸੀ ਤੁਸੀਂ? ਕਸੂਰ ਨੂੰ ਆਉਣ ਲੱਗੇ। ਅੱਛਾ, ਕਸੂਰ ਨੂੰ ਆ ਰਹੇ ਸੀ। ਕਿੰਨੇ ਜੀ ਸੀ ਤੁਹਾਡੇ ਨਾਲ ਜਦੋਂ? ਕੋਈ ਪਤਾ ਨਹੀਂ ਕਿੰਨੇ ਕੁ ਜੀ ਸੀ। ਬਹੁਤ ਜੀ ਸੀ। ਅੱਛਾ, ਬਹੁਤਾਂ ਜੀਆਂ ਨੇ ਪੈਂਦੇ ਸੀ। ਵੱਢ ਵੱਢ ਕੇ ਤੇ ਬੰਨ ਲਾਇਆ ਪਿਆ ਨੇ। ਮੈਂ ਦੇ ਉੱਤੇ ਬੰਨ ਲਾਇਆ ਸੀ? ਬੰਨ ਲਾਤਾ। ਅੱਛਾ, ਆਪਣੇ ਵਰਗੇ ਮੁੰਡੇ ਤਾਂ ਆਉਂ ਦਿੱਤਾ ਗੁੰਡਾਂ ਨੇ। ਅੱਛਾ ਬਜ਼ੁਰਗ, ਹੁਣ ਆਪਣੀ ਇਹ ਦੱਸੋ, ਤੁਹਾਡੇ ਇਹ ਜ਼ਖਮ ਕਿੱਦਾਂ ਆਇਆ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਜ਼ਖਮ ਮੇਰੇ ਭੱਜਾ ਆਉਂਦਾ ਸੀ ਮੈਂ ਕਾਫਲੇ ਦੇ ਨਾਲ। ਅੱਛਾ, ਤੇ ਕਾਫਲੇ ਦੇ ਨਾਲ ਭੱਜਾਂ ਬਰਾਬਰ ਦੇ ਠੇਕੇ ਦੇ ਉਹ ਮਾਰੀ ਜਾਂਦੇ ਸੀ ਬੰਦਿਆਂ ਨੂੰ। ਅੱਛਾ, ਜਾਂਦੀ ਦਾ ਮਾਰੇ ਉਹ ਬਿਮਾਰ ਸੀ ਮੇਰੇ ਬਲ, ਮੈਨੂੰ ਬਲ ਮਾਰ ਕੇ ਪਾਣੀ 'ਚ ਪਾਣੀ 'ਚ ਮੈਂ ਪਿਆ ਰਿਹਾ। ਅੱਛਾ, ਪਾਣੀ 'ਚ ਨਿਕਲ ਕੇ ਫਿਰ ਮੈਂ ਇਹਨਾਂ ਨਾਲ ਲੜ ਗਿਆ। ਤੁਹਾਨੂੰ ਹੋਸ਼ ਆ ਗਈ ਸੀ ਫਿਰ? ਹਾਂਜੀ। ਜ਼ਖਮ ਤੁਹਾਡਾ ਵਾਹਵਾ ਗਹਿਰਾ ਸੀ? ਗਹਿਰਾ ਜਾ। ਅੱਛਾ, ਤੁਸੀਂ ਫਿਰ ਜੀਆਂ ਨਾਲ ਰਲ ਗਏ? ਜੀਆਂ ਨਾਲ ਰਲ ਗਏ। ਤੁਹਾਡੀ ਉਸ ਵੇਲੇ ਮਾਂ ਬਾਪ ਭੈਣ ਭਰਾ ਉਹ ਉੱਥੇ ਹੀ ਸਨ ਕਿ ਤੁਹਾਨੂੰ ਛੱਡ ਕੇ ਚਲੇ ਗਏ ਸਨ? ਕੋਈ ਨਹੀਂ ਪਤਾ। ਅੱਛਾ, ਕਿੱਧਰ ਗਿਆ ਕਿੱਧਰ ਨਹੀਂ। ਇੱਕ ਦੂਜੇ ਤੋਂ ਵਿਛੜ ਗਏ ਸੀ? ਵਿਛੜ ਗਿਆ। ਤੇ ਉਹ ਤੁਹਾਡਾ ਕਿੱਥੇ ਸੀ? ਤੇ ਉਹ ਮੇਰੇ ਨਾਲ ਸੀਗਾ। ਅੱਛਾ, ਤੁਹਾਡੇ ਨਾਲ ਸੀ। ਉਹ ਵੀ ਜ਼ਖਮੀ ਹੋਏ? ਹਾਂਜੀ। ਉਹਦੇ ਕਿੱਥੇ ਵੱਜੀ ਸੀ? ਉਹਦੇ ਇੱਕ ਤੇ ਮੋਢੇ ਤੇ, ਇੱਕ ਸਿਰ 'ਚ। ਅੱਛਾ, ਇੱਕ ਵੱਖਰੀ 'ਚ। ਓਏ ਹੋਏ। ਤੇ ਭੈਣਾਂ ਜਦੋਂ ਤੁਸੀਂ ਘਰੋਂ ਨਿਕਲੇ ਸੀ ਨਾਲ ਸੀ ਤੁਹਾਡੇ ਉਸ ਵੇਲੇ? ਨਾਲ ਸੀ ਸਾਡੇ। ਤੁਸੀਂ ਆਪਣੀ ਅੱਖਾਂ ਨਾਲ ਵੇਖਿਆ ਸਿੱਖ ਉਹਨਾਂ ਨੂੰ ਲਿਜਾਂਦੇ ਹੋਏ? ਹਾਂਜੀ। ਓਏ ਹੋਏ। ਅੱਛਾ ਬਜ਼ੁਰਗੋ, ਤੁਹਾਡਾ ਜਿਹੜਾ ਕਾਫਲਾ ਸੀ ਉਹਦੇ ਵਿੱਚ ਕਿੰਨਾ ਕੁ ਬੰਦਾ ਮਰਿਆ ਹੋਣਾ? ਮੰਦਾ ਜੀ ਬੇਅੰਦਾਜ਼ ਤੇ ਤੋਂ ਵਾਧੂ। ਜਿੰਨਾ ਕੁ ਬੰਦਾ ਮਰਿਆ, ਜਿੰਨਾ ਕੁ ਗਿਣਿਆ ਨਹੀਂ ਜਾਂਦਾ। ਏਡਾ ਵੱਡਾ ਕਾਫਲਾ। ਓਏ ਹੋਏ। ਇੱਕ ਨਹੀਂ ਆਇਆ। ਇੱਕ ਨਹੀਂ ਆਇਆ। ਤੁਹਾਡੇ ਵਾਲਦ ਫਿਰ ਤੁਸੀਂ ਕਾਫਲੇ ਨਾਲ ਰਲ ਗਏ, ਜਿਹੜਾ ਬਚਿਆ ਸੀ ਕਾਫਲਾ? ਫਿਰ ਤੁਸੀਂ ਕਿੱਥੇ ਆ ਕੇ ਬੈਠੇ ਜਦੋਂ ਕਾਫਲੇ 'ਚ? ਕੋਈ ਕੈਂਪ ਲੱਗਾ ਸੀ ਤੁਹਾਡਾ ਕਿ ਕਸੂਰ ਪਾਰ ਕਰ ਲਿਆ ਸੀ? ਕਸੂਰ ਹੀ ਆ ਗਏ। ਅੱਛਾ, ਇੱਕੋ ਦਿਨ 'ਚ ਕਸੂਰ ਆ ਗਏ ਸੀ? ਆਪਾਂ ਥੋੜਾ ਜਿਹਾ। ਅੱਛਾ, ਕਸੂਰ ਆਣ ਕੇ ਬਹਿ ਗਏ ਤੇ ਕਾਫਲਾ ਬਣ ਗਿਆ। ਅੱਛਾ, ਕਸੂਰ ਆ ਕੇ ਤੁਹਾਡਾ ਇਲਾਜ ਕਸੂਰ ਦੇ ਵਿੱਚ ਹੋਇਆ ਕਿ ਉੱਥੇ ਰਾਹ 'ਚ ਹੀ ਹੋਇਆ ਸੀ? ਕਸੂਰ। ਅੱਛਾ, ਕਸੂਰ ਪੱਟੀ ਲਾਤੀ ਉਹਨਾਂ ਨੇ। ਨਾ ਜਾ ਭਾਈਆ ਜਿੱਥੇ ਮਰਜੀ ਤੇ। ਅੱਛਾ, ਪੱਟੀ ਲਾਤੀ। ਮੈਂ ਤੁਰਿਆ ਫਿਰਦਾ। ਤੁਹਾਡੇ ਕਿੰਨੇ ਜ਼ਖਮ ਆਏ ਪਿੰਡੇ ਦੇ ਉੱਤੇ? ਜੀ
ਇਹ ਜੇ ਹਮ ਨੇ ਇਹ ਵਿਖਾਣਾ ਹੈ ਸਾਡੀ ਆਡੀਅנס ਵੀ ਵੇਖੇ ਕਿ ਕਿਹੜੇ ਕਿਹੜੇ ਦੁੱਖ ਬਜ਼ੁਰਗਾਂ ਨੇ ਝੱਲੇ ਨੇ। ਇਹ ਜੀ ਬਾਬਾ ਜੀ ਦੇ ਛੁਰਾ ਵੱਜਾ ਸੀ ਉਸ ਵੇਲੇ, ਜਦੋਂ 47 ਦੀ ਪਾਰਟੀਸ਼ਨ ਹੋਈ ਹੈ, ਉਸ ਵੇਲੇ ਬਾਬਾ ਜੀ ਦੇ ਛੁਰਾ ਵੱਜਾ ਸੀ। ਓਏ ਹੋਏ, ਬੜਾ ਬਾਬਾ ਜੀ ਤੁਹਾਡੇ ਤੇ ਜ਼ਖਮ ਅੱਜ ਵੀ ਵੇਖ ਲਓ ਉਵੇਂ ਹੀ ਤਾਜ਼ਾ ਹੈ। ਤੁਹਾਨੂੰ ਉਹ ਵੇਲਾ ਹੁਣ ਕਦੇ ਯਾਦ ਆਉਂਦਾ? ਹਾਂ ਵੇਖਣੇ ਕਰੇਂਦਾ ਓਏ ਅੱਜ ਵੀ ਉੱਥੇ ਹੀ ਫਿਰਦੇ ਹੋ? ਉੱਥੇ ਇੰਨਾ ਕੁਛ ਤੁਸੀਂ ਸਹਿਆ, ਭੈਣਾਂ ਵੀ ਤੁਹਾਡੀਆਂ ਚਲੀ ਗਈਆਂ, ਭਰਾ ਵੀ ਤੁਹਾਡਾ ਕਿਸ ਤਰ੍ਹਾਂ ਬਚਿਆ, ਵਾਲਦ ਤੁਹਾਡਾ ਕਿਸ ਤਰ੍ਹਾਂ ਬਚਿਆ, ਮਾਂ ਨੇ ਕੁਰਬਾਨੀ ਦਿੱਤੀ, ਉਹ ਵਕਤ ਭੁੱਲਦਾ ਤਾਂ ਨਹੀਂ ਹੋਣਾ। ਸਾਰਾ ਘਰ ਉਜਾੜ ਕੇ ਪਾਕਿਸਤਾਨ ਤੱਕ ਪਹੁੰਚੇ ਤੁਸੀਂ। ਇੱਕ ਮੇਰੀ ਪੂਜਾ ਪਹੁੰਚ ਪਹਿਲਾਂ ਕਰਦਾ ਉਹ ਤੇ ਪਜਾਣਾ ਦੇ ਪੈ ਗਈ ਬਹਿ ਗਿਆ, ਬੁੜੀਆਂ ਜਾਲੇ ਹੋਈਆਂ ਪੈ ਗਿਆ ਤੈਨੂੰ ਆਣ ਕੇ ਭੱਜ ਗਿਆ ਬਾਹਰੋਂ ਬਲਵਾ ਮਾਰ ਕੇ ਮਾਰ। ਅੱਛਾ, ਭੈਣਾਂ ਨੂੰ ਨਾਲ ਭੈਣਾਂ ਨੂੰ ਉਹਦੀਆਂ ਹੋਰ ਓਏ ਹੋਏ ਭੈਣਾਂ ਵੀ ਮਾਰਤੀਆਂ? ਭੈਣਾਂ ਦੇ ਪਈ ਜਾਂਦੀਆਂ ਪਰ ਓਏ ਹੋਏ, ਉਹਨਾਂ ਨੇ ਬਚਾਉਣ ਦੀ ਉਹਨੂੰ ਕੋਸ਼ਿਸ਼ ਕੀਤੀ ਲੇਕਿਨ ਵਿਚਾਰਾ ਬਚ ਨਹੀਂ ਸਕਿਆ। ਬਾਜ ਨਹੀਂ ਸਕੀ। ਜਿਸ ਤਰ੍ਹਾਂ ਤੁਹਾਡੀ ਮਾਂ ਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਦਰਿਆ 'ਚ ਛਾਲ ਮਾਰੀ, ਕੀ ਪਤਾ ਬਜ਼ੁਰਗੋ ਤੁਹਾਡੀਆਂ ਭੈਣਾਂ ਜਿਉਂਦੀਆਂ ਹੋਣ। ਹਾਂ ਜੀ, ਇੱਕ ਵਾਰੀ ਫੇਰ ਉਹਨਾਂ ਦਾ ਨਾਂ ਲੈ ਦਿਓ, ਸ਼ਾਇਦ ਤੁਹਾਡੀ ਉਹ ਕਹਾਣੀ ਸੁਣ ਕੇ, ਤੁਹਾਡੇ ਪਿੰਡ ਦੀ ਕਹਾਣੀ ਸੁਣ ਕੇ, ਆਪਣੇ ਭਰਾ ਦੀ ਕਹਾਣੀ ਸੁਣ ਕੇ ਤੁਹਾਡੇ ਨਾਲ ਕੀ ਪਤਾ ਰਾਬਤਾ ਕਰ ਲੈਣ। ਬੜੀਆਂ ਮਾਵਾਂ ਭੈਣਾਂ ਇਸ ਤਰ੍ਹਾਂ ਵਿਛੜੀਆਂ ਮਿਲੀਆਂ ਨੇ 75 ਸਾਲਾਂ ਬਾਅਦ। ਉਹ ਵੀ ਬੁੱਢੀਆਂ ਹੋ ਗਈਆਂ, ਤੁਸੀਂ ਵੀ ਬੁੱਢੇ ਹੋ ਗਏ, ਉਹ ਵੀ ਬੁੱਢੀਆਂ ਹੋ ਗਈਆਂ ਹੋਣੀਆਂ। ਉਹਦੇ ਮਾਰ ਗਈਆਂ ਗਈਆਂ ਤੁਹਾਡੇ ਤੋਂ ਵੱਡੀਆਂ ਸੀ ਕਿ ਛੋਟੀਆਂ? ਵੱਡੀਆਂ ਸੀ ਉਹ। ਅੱਛਾ, ਵੱਡੀਆਂ ਸੀ। ਕੀ ਪਤਾ ਬਾਬਾ ਜੀ ਸ਼ਾਇਦ ਜਿਉਂਦੀ ਹੋਵੇ ਕੋਈ ਨਾ ਕੋਈ। ਇੱਕ ਜੇ ਕੋਈ ਛੋਟਾ ਮੁੰਡਾ ਉਹਦਾ ਵਿਆਹੀ ਸੀ ਭੈਣ ਤੁਹਾਡੀ? ਅੱਛਾ, ਉਹਦੇ ਬੱਚਾ ਵੀ ਸੀ ਕੁਛੜ 'ਚ? ਆ ਬੱਚਾ ਜੀ। ਅੱਛਾ, ਬੱਚਾ ਇੱਧਰ ਆ ਗਿਆ ਜੀ। ਬੱਚਾ ਆ ਗਿਆ ਸੀ? ਬੱਚਾ ਕਿਵੇਂ ਆ ਗਿਆ ਸੀ? ਬੱਚਾ ਕੋਈ ਰੋਟੀ ਦਾ ਖੋਰਦਾ ਹੋ ਗਿਆ, ਅੱਛਾ, ਸਾਨੂੰ ਲੱਭ ਕੇ ਜੀ ਖਾ ਲਿਆ। ਓਏ ਹੋਏ, ਤੇ ਉਹ ਬੱਚਾ ਹੈਗਾ ਹਾਲੇ? ਨਹੀਂ ਮਰ ਗਈ। ਅੱਛਾ, ਮਰ ਗਿਆ। ਮਾਂ ਤੋਂ ਬਗੈਰ ਉਹ ਬੱਚਾ ਪਲਿਆ ਇੱਥੇ? ਹਾਂ। ਤੇ ਉਹਦਾ ਬਾਪ ਆ ਗਿਆ ਸੀ? ਨਹੀਂ। ਅੱਛਾ, ਬਾਪ ਵੀ ਨਹੀਂ ਆਇਆ? ਓਏ ਹੋਏ, ਬੜਾ ਗਮ ਹੈ ਜੀ ਤੁਹਾਡੀ ਕਹਾਣੀ ਦੇ ਵਿੱਚ, ਬਹੁਤ ਦੁੱਖ। ਦੁੱਖ ਵੀ ਕਰਾਂਗੇ ਲੋਕਾਂ ਕੀ ਕਰਾਂਗੇ ਹੁਣ ਹੱਥ ਚ ਨਹੀਂ ਆਉਂਦਾ। ਇਹ ਦੁੱਖ ਕਦੀ ਕਿਸੇ ਨੇ ਸੁਣਿਆ ਤੁਹਾਡਾ? ਬੜਾ ਅਜੇ ਮੁੰਡੇ ਬਹਿ ਜਾਂਦੇ ਜਵਾਨ ਦੇ ਬੋਲ ਅੱਜ ਉਹ ਵੇਖ ਕੇ ਪੁੱਛਦੇ ਰਹਿੰਦੇ ਨੇ। ਓਏ ਹੋਏ ਹੋਏ, ਇਹ ਜ਼ਖਮ ਤੁਹਾਨੂੰ ਅੱਜ ਵੀ ਤੁਹਾਡੀ ਉਹ ਯਾਦ ਤਾਜ਼ਾ ਕਰ ਦਿੰਦਾ ਹੋਣਾ। ਚੋਰਾ ਜਦੋਂ ਕੋਈ ਥੱਲੇ ਖੜੇ ਨੇ ਇੱਕ ਬਾਰੇ ਬੰਦੇ ਆਏ ਆਣ ਕੇ ਬੰਦੇ ਮਾਰਨਾ, ਬੰਦੇ ਉੱਥੇ ਮਾਰ ਗਏ। ਓਏ ਹੋਏ, ਮਨੂੰ ਉੱਥੇ ਤੇ ਮੇਰੇ ਬੰਦੇ ਮੈਂ ਫਿਰ ਇਹ ਨਾਰਾ ਕੇ ਪਾਕਿਸਤਾਨ ਚ ਆਇਆ। ਇਹ ਪਾਕਿਸਤਾਨ ਬਣਾਉਣ 'ਚ ਤੁਸੀਂ ਲੋਕਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ। ਸਾਡੇ ਤੇ ਜਿਹੜਾ ਕਾਬਲ ਨੇ ਬਹੁਤ ਕੁਰਬਾਨੀ ਦਿੱਤੀ। ਪੰਚਾਇਤ ਪਾਕਿਸਤਾਨ ਛੱਡ ਕੇ ਆਈਏ ਸਿੱਖਾਂ ਦੇ। ਇਹ ਜਿਨ੍ਹਾਂ ਨੇ ਹਮਲਾ ਕੀਤਾ ਸੀ ਇਹ ਤੁਹਾਡੇ ਆਲੇ ਦੁਆਲੇ ਪਿੰਡਾਂ ਦੇ ਸੀ ਸਿੱਖ? ਆਹੋ ਜੀ, ਆਲੇ ਦੁਆਲੇ ਜਾਣਦੇ ਸੀ ਤੁਹਾਡੇ ਬਜ਼ੁਰਗਾਂ ਨੂੰ? ਹਾਂ ਜੀ। ਅੱਛਾ, ਇਹਨਾਂ ਨੇ ਕਿਹਾ ਸੀ ਤੁਹਾਨੂੰ ਛੱਡ ਕੇ ਆਉਂਦੇ ਆ? ਹਾਂ। ਤੇ ਰਸਤੇ 'ਚ ਇਹਨਾਂ ਨੇ ਫਿਰ ਹਮਲਾ ਕੀਤਾ? ਰਸਤੇ 'ਚ। ਓਏ ਹੋਏ ਹੋਏ, ਵੇਖ ਲਓ ਉਦੋਂ ਜਿਹੜੇ ਯਾਰ ਬੇਲੀ ਸਨ ਉਹ ਵੀ ਛੱਡ ਗਏ, ਭੈਣ ਭਰਾ ਸਨ ਉਹ ਵੀ ਛੱਡ ਗਏ, ਕੋਈ ਕਿਸੇ ਦਾ ਨਹੀਂ ਬਣਿਆ ਉਸ ਵੇਲੇ। ਨਾ ਮਾਂ ਨਾ ਭੈਣਾਂ ਵੀ ਆਏ ਮਰਦਾ ਤਾਂ ਮਰੇ, ਮੈਂ ਤਾਂ ਬਚਾ। ਲੇਕਿਨ ਬਾਬਾ ਜੀ ਤੁਹਾਡੀਆਂ ਭੈਣਾਂ ਨੇ ਕੁਰਬਾਨੀ ਦਿੱਤੀ ਹੈ। ਅਸਲ ਕੁਰਬਾਨੀ ਉਹਨਾਂ ਔਰਤਾਂ ਦੀ ਹੈ ਜਿਹੜੀਆਂ ਇੱਧਰ ਰਹਿ ਗਈਆਂ ਜਾਂ ਉੱਧਰ ਰਹਿ ਗਈਆਂ। ਹਾਂਜੀ। ਉਹਨਾਂ ਦੇ ਦੀਨ ਵੀ ਗਏ, ਉਹਨਾਂ ਦੇ ਇਮਾਨ ਵੀ ਗਏ। ਹਾਂਜੀ, ਠੀਕ ਹੈ। ਉਹ ਸਾਰੀ ਜ਼ਿੰਦਗੀ ਉਹਨਾਂ ਨੇ, ਕਈਆਂ ਨੇ ਸਿੱਖਾਂ ਦੇ ਘਰ ਕੱਢ ਲਈ, ਕਈਆਂ ਨੇ ਇੱਥੇ ਮੁਸਲਮਾਨਾਂ ਦੇ ਘਰ ਕੱਢ ਲਈ, ਆਪਣੇ ਦੀਨ ਵੀ ਬਦਲੇ ਉਹਨਾਂ ਨੇ। ਲੇਕਿਨ ਕੁਰਬਾਨੀਆਂ ਦੇ ਅਸਲ ਉਹਨਾਂ ਦੀਆਂ ਅਸੀਂ ਗਿਣਾਂਗੇ। ਤੇ ਜਾਂ ਜਿੱਦਾਂ ਤੁਸੀਂ ਜ਼ਖਮੀ ਹੋ ਕੇ ਇੱਧਰ ਪਹੁੰਚੇ ਹੋ,
ਬੜੀ ਵੱਡੀ ਕੁਰਬਾਨੀ ਤੁਹਾਡੀ। ਇੱਕ ਬੱਚਾ ਜਿਹਨੇ ਮਾਂ ਦਾ ਪਿਆਰ ਵੇਖਣਾ ਸੀ, ਹਲੇ ਭੈਣਾਂ ਦਾ ਪਿਆਰ ਵੇਖਣਾ ਸੀ, ਉਹ ਕਿਸ ਤਰ੍ਹਾਂ ਜ਼ਖਮੀ ਹੋ ਕੇ ਪਾਕਿਸਤਾਨ ਤੱਕ ਪਹੁੰਚਿਆ। ਸਾਰੀ ਔਖੇ ਬੱਚੇ। ਆਪਣਾ ਜਿਹੜਾ ਪਿੰਡ ਸੀ ਉਹਦੇ ਬਾਰੇ ਥੋੜਾ ਜਿਹਾ ਦੱਸੋ। ਉੱਥੇ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਜੀ ਪਿੰਡ ਦੇ ਵਿੱਚ ਲੱਗਦਾ ਸੀ ਕਿ ਬਾਹਰ ਬਾਹਰ ਜੀ ਵਾਹਵਾ ਮੇਲਾ ਹੁੰਦਾ ਸੀ? ਬੜਾ ਵੱਡਾ 4 ਦਿਨ ਰਹਿੰਦਾ ਜੀ। 4 ਦਿਨ ਤੁਸੀਂ ਜਾਂਦੇ ਰਹੇ ਆਪਣੇ ਭੈਣ ਭਰਾਵਾਂ ਨਾਲ ਮੇਲਾ ਵੇਖਣ? ਹਾਂਜੀ ਘੋੜੀਆਂ ਤੇ ਡਾਡੀਆਂ ਤੇ ਤੁਰ ਕੇ। ਅੱਛਾ ਬਾਬਾ ਜੀ, ਉਦੋਂ ਸਿੱਖ ਤੇ ਮੁਸਲਮਾਨ ਤੇ ਹਿੰਦੂ ਕਿਵੇਂ ਰਹਿੰਦੇ ਹੁੰਦੇ ਸੀ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ? ਇਕੱਠੇ ਪਿਆਰ ਮੁਹੱਬਤ ਸੀ? ਪਿਆਰ ਬੜਾ। ਤੇ ਵੰਡ ਨੇ ਇੰਨੀ ਨਫ਼ਰਤ ਪੈਦਾ ਕਰ ਦਿੱਤੀ ਕਿ ਉਹੀ ਜਿਹੜੇ ਯਾਰ ਬੇਲੀ ਸੀ ਉਹਨਾਂ ਨੇ ਕਤਲੇਆਮ ਕੀਤੀ। ਗੱਲ ਹੀ ਨਹੀਂ ਹੋ ਰਹੀ ਜੀ, ਬਜ਼ੁਰਗਾਂ ਕੋਲੋਂ ਵੀ ਨਹੀਂ ਗੱਲ ਹੋ ਰਹੀ, ਸਾਡੇ ਕੋਲ ਵੀ ਨਹੀਂ ਸਾਡੇ ਸਵਾਲ ਪੁੱਛੇ ਜਾ ਰਹੇ, ਕਿਉਂਕਿ ਕਹਾਣੀ ਇਹਨਾਂ ਦੀ ਐਸੇ ਤਰ੍ਹਾਂ ਦੀ ਹੈ ਕਿ ਬਜ਼ੁਰਗ ਜਿਹੜੇ ਇਹਨਾਂ ਨਾਲ ਬੋਲ ਨਹੀਂ ਸਕਦੇ ਅੱਜ। ਲੇਕਿਨ ਸਾਡੀ ਇਹ ਰਿਕੁਐਸਟ ਹੈ ਕਿ ਅਗਰ ਇਹਨਾਂ ਦੀ ਭੈਣ, ਜਿਹੜੀਆਂ 3 ਭੈਣਾਂ ਸੀ, ਅਗਰ ਉਹਨਾਂ ਵਿੱਚੋਂ ਕੋਈ, ਉਹਨਾਂ ਦਾ ਸ਼ਾਇਦ ਕੋਈ ਪੁੱਤਰ ਹੋਏਗਾ, ਕਿਉਂਕਿ ਹੁਣ ਉਹ ਕਿਹੜਾ ਮੁਸਲਮਾਨਾਂ ਦੇ ਵਿੱਚੋਂ ਹੋਣਗੇ, ਕੋਈ ਸਿੱਖਾਂ ਨੇ ਉਹਨਾਂ ਨਾਲ ਵਿਆਹ ਕੀਤਾ ਹੋਏਗਾ, ਅਗਰ ਉਹਨਾਂ ਦੀ ਕੋਈ ਔਲਾਦ ਸੌਂਦੀ ਪਈ ਹੈ ਤੇ ਇਹ ਬਜ਼ੁਰਗਾਂ ਨਾਲ ਰਾਬਤਾ ਕਰਿਓ। ਅਗਰ ਉਹ ਮਾਂ ਉਹਨਾਂ ਵਿੱਚੋਂ ਕੋਈ ਉਹਨਾਂ ਦੀ ਜਿਉਂਦੀ ਹੈ, ਇਹਨਾਂ ਦੀ ਭੈਣ, ਤੇ ਜ਼ਰੂਰ ਰਾਬਤਾ ਕਰਾਓ, ਕਿਉਂਕਿ ਇੰਨੇ ਸਾਲ ਹੋ ਗਏ, 76 ਸਾਲ, ਤੇ ਬਜ਼ੁਰਗਾਂ ਦਾ ਦਿਲ ਕਰਦਾ ਉਹਨਾਂ ਨਾਲ ਗੱਲ ਕਰਨ ਨੂੰ। ਬਜ਼ੁਰਗਾਂ ਦਾ ਵੀ ਦਿਲ ਕਰਦਾ ਜੀ ਉਹਨਾਂ ਨਾਲ ਗੱਲ ਕਰਨ ਨੂੰ। ਉਹ ਵੀ ਭੈਣ ਆਪਣੇ ਘਰ ਵਾਲਿਆਂ ਨੂੰ, ਆਪਣੀ ਮਾਂ ਨੂੰ, ਆਪਣੇ ਭਰਾਵਾਂ ਨੂੰ ਲੱਭਦੀ ਹੋਣੀ, ਸਾਰੀ ਜ਼ਿੰਦਗੀ ਰੋਂਦੀ ਰਹੀ ਹੋਣੀ ਉਹਨਾਂ ਦੀ ਯਾਦ ਦੇ ਵਿੱਚ। ਸ਼ਾਇਦ ਉਹਦੀ ਆਖਰੀ ਉਮਰੇ ਜਿਵੇਂ ਇਹਨਾਂ ਦੀ ਉਡੀਕ ਹੈ, ਉਹਦੀ ਵੀ ਉਡੀਕ ਹੋਵੇ, ਭੈਣ ਭਰਾਵਾਂ ਦਾ ਮਿਲਾਪ ਹੋ ਜਾਏ, ਤੇ ਜ਼ਰੂਰ ਸਾਡੇ ਨੰਬਰ ਤੇ ਰਾਬਤਾ ਕਰਿਓ, ਤੇ ਕੋਸ਼ਿਸ਼ ਕਰਾਂਗੇ ਅਸੀਂ ਕਿ ਬਜ਼ੁਰਗਾਂ ਦੀਆਂ ਭੈਣਾਂ ਜਿਹੜੀਆਂ ਉਹ ਲੱਭ ਜਾਣ, ਜਾਂ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਕੋਈ ਵੀ ਹੋਰ ਚੀਜ਼ ਲੱਭ ਜਾਵੇ। ਤੁਹਾਡਾ ਦਿਲ ਕਰਦਾ ਹੈ ਨਾ ਗੱਲ ਕਰਨ ਨੂੰ? ਹਾਂਜੀ ਬੜੇ ਮਾੜੇ ਹਾਲਾਤ ਸੀ ਬਾਬਾ, ਬੜੇ ਮਾੜੇ। ਇੱਕ ਨਹੀਂ ਸਾਡੇ ਚ ਇੱਕ ਨਹੀਂ, ਸਾਡੇ ਪਿੰਡ ਚ ਕੋਈ ਬੰਦਾ ਨਹੀਂ ਆਇਆ ਹੈ, ਸਾਰੇ ਕਤਲ ਹੋ ਗਏ। ਹੁਣ 75 ਸਾਲ ਹੋ ਗਏ, ਪਿੰਡ ਯਾਦ ਆਉਂਦਾ ਆਪਣਾ? ਤੇ ਹੋ ਜੀ ਦੀਦਾ ਮੈਨੂੰ ਪਿੰਡ ਯਾਦ ਆਉਂਦਾ? ਯਾਦ ਆਉਂਦਾ ਕਿ ਦੀਦਾ ਹੈ ਇਹ ਉਹ ਸਾਡਾ ਪਿੰਡ। ਕੋਈ ਸੁਨੇਹਾ ਦੇਣਾ ਆਪਣੇ ਪਿੰਡ ਵਾਲਿਆਂ ਨੂੰ, ਜਾਂ ਆਪਣੀਆਂ ਭੈਣਾਂ ਨੂੰ, ਅਗਰ ਜਿਉਂਦੀਆਂ ਸੌਂਦੀਆਂ ਪਈਆਂ ਤੇ ਉਹਨਾਂ ਨੂੰ ਸੁਣਾ ਦੇਵੋ। ਤੇਜਾ ਬੀਬੀ ਜਿਹੜੀ ਉਹਦਾ 10 ਪੈਂਦੀ ਸੀ, ਗਏ ਤੇ 2 ਵਜੇ ਲੈਣ ਵਾਸਤੇ, ਉਹ ਨਹੀਂ ਤਾਂ ਲੱਭੀ ਨਹੀਂ ਉੱਥੇ। ਉਹ ਗੱਲ ਪਤਾ ਲੱਗ ਜਾਂਦੀ ਸੀ ਮੈਨੂੰ ਵਾਲੀ ਦੀ। ਕੌਣ ਕੌਣ ਗਿਆ ਸੀ ਉੱਥੇ ਬੰਦੇ? ਅੱਛਾ, ਵੱਡਾ ਲੱਭਣ ਜਾਂਦਾ ਰਿਹਾ, ਲੱਭੀਆਂ ਨਹੀਂ ਭੈਣਾਂ? ਨਹੀਂ। ਅੱਛਾ, ਇਹ ਪਤਾ ਸੀ ਕਿ ਉਹ ਉੱਥੇ ਰਹਿੰਦੀ ਪਈ ਹੈ? ਪਤਾ ਲੱਗਾ ਸਾਨੂੰ ਅੰਦਰ ਚੂੜੇ ਨੇ। ਅੱਛਾ, ਤੁਹਾਡੀ ਭੈਣ ਤੇ ਪਿੰਡ ਬੈਠੀ। ਅੱਛਾ, ਤੁਹਾਡੇ ਪਿੰਡ ਦੇ ਚੂੜੇ ਨੇ? ਹਾਂ, ਸਾਡੇ ਪਿੰਡ ਦੇ ਚੂੜੇ ਨੇ, ਦੋ ਬੰਦੇ ਘੱਲੇ ਸੀ ਇੱਥੇ ਘੱਲੇ ਸੀ? ਅੱਛਾ, ਉਹ ਚੂੜੇ ਦਾ ਨਾਂ ਯਾਦ ਹੈ ਜਿਹਨੇ ਘੱਲੇ ਸੀ? ਕੀ ਨਾਂ ਸੀ ਉਹਦਾ? ਨਾਂ ਰੂੜਾ ਸੀ। ਅੱਛਾ, ਰੂੜਾ। ਵੇਖੋ ਜੀ, ਪਾਕਿਸਤਾਨ ਬਣਨ ਤੋਂ ਬਾਅਦ ਵੀ ਉਹ ਜਿਹੜਾ ਇਹਨਾਂ ਦੇ ਨਾਲ ਕੰਮ ਕਰਨ ਵਾਲਾ ਬੰਦਾ ਸੀ, ਉਹਨੇ ਆਪਣੇ ਚੌਧਰੀਆਂ ਦੀ ਕੁੜੀਆਂ ਦੇ ਬਾਰੇ ਤਲਾਹ ਦੇਣ ਵਾਸਤੇ ਇੱਥੇ ਬੰਦਾ ਭੇਜਿਆ। ਅੱਛਾ, ਫਿਰ ਤੁਹਾਡੇ ਭਾਈ ਗਏ ਇੱਥੋਂ? ਅੱਛਾ, ਉਂਝ ਇਹ ਪਤਾ ਲੱਗ ਗਿਆ ਸੀ ਕਿ ਜਿਉਂਦੀ ਹੈ? ਹਾਂ, ਪਤਾ ਲੱਗ ਗਿਆ ਸਾਨੂੰ। ਤੇ ਵੱਡੀ ਜਿਹੜੀ ਸੀ? ਵੱਡੀ ਤੇ ਪਤਾ ਨਹੀਂ ਲੱਗਾ। ਅੱਛਾ, ਉਹਦਾ ਪਤਾ ਨਹੀਂ ਲੱਗਾ। 3 ਉਧਰ ਰਹੀਆਂ ਤੇ ਬਾਕੀ ਕਿੰਨੀਆਂ ਇੱਧਰ ਆਈਆਂ? ਅਜੇ ਕੋਈ ਵੀ ਨਹੀਂ ਆਈ। ਅੱਛਾ, 3 ਹੀ ਉਧਰ ਰਹਿ ਗਈਆਂ। ਦੇਖੋ ਜੀ, ਬਜ਼ੁਰਗ ਬੋਲ ਤੇ ਨਹੀਂ ਰਹੇ, ਲੇਕਿਨ ਅਗਰ ਕੋਈ ਉਹਨਾਂ ਵਿੱਚ ਸੌਂਦਾ ਹੋਵੇ ਤੇ ਰਾਬਤਾ ਜ਼ਰੂਰ ਕਰਿਓ। ਭੈਣਾਂ ਨਾਲ ਅਗਰ ਮਿਲ ਜਾਣ ਤੇ ਗੱਲ ਕਰੋਗੇ ਉਹਨਾਂ ਨਾਲ? ਦਿਲ ਕਰਦਾ ਗੱਲ ਕਰਨ ਨੂੰ? ਠੀਕ ਹੋ ਗਿਆ ਬਜ਼ੁਰਗੋ, ਬੜੀ ਦਰਦਨਾਕ ਕਹਾਣੀ ਤੁਹਾਡੀ। ਕੋਸ਼ਿਸ਼ ਕਰਾਂਗੇ, ਕੀ ਪਤਾ ਤੁਹਾਡੇ ਪਿੰਡਾਂ ਤੱਕ ਵੀਡੀਓ ਜਾਵੇ
ਤੇ ਸ਼ਾਇਦ ਰਾਬਤਾ ਹੋ ਜਾਵੇ। ਹਾਂ ਕੋਈ ਪਤਾ ਨਹੀਂ ਹੁੰਦਾ, ਕੀ ਪਤਾ ਅੱਲਾ ਨੇ ਤੁਹਾਡਾ ਮਿਲਣ ਲਿਖਿਆ ਹੈ ਨਾ। ਹਾਂ ਲਿਖਿਆ ਤੇ ਚੱਲ ਜਾਏਗਾ। ਹਾਂ, ਸ਼ਾਇਦ ਦੁਬਾਰਾ ਤੁਹਾਡਾ ਮਿਲਣ ਹੋ ਜਾਏ। ਬਹੁਤ ਮਿਹਰਬਾਨੀ ਬਜ਼ੁਰਗੋ, ਬਹੁਤ ਸ਼ੁਕਰੀਆ।